ਤੇ ਉਹ ਪਰਮੇਸ਼ਰ ਰੱਬ ਆ, ਬਾਕੀ ਸਭ ਕੁਝ ਝੂਠ ਆ। ਵੀ ਸਿੱਖਾਂ ਦੇ ਜਿਹੜੇ ਗੁਰੂ ਆ ਸਾਰੇ ਝੂਠ ਆ, ਤੇ ਜਿਹੜਾ ਸਿਰਫ ਯਿਸੂ ਮਸੀਹ ਉਹ ਸੱਚ ਆ, ਉਹ ਰੱਬ ਆ। ਮੇਰੇ ਨਾਲ ਕੰਧਾਂ ਤੇ ਵੀ ਲੱਗੀਆਂ ਸੀ ਬਾਬੇ ਦੀਆਂ ਫੋਟੋਆਂ, ਤੇ ਉਹ ਵੀ ਉਹਨਾਂ ਨੇ ਲਵਾ ਦਿੱਤੀਆਂ ਸੀ। ਜੇ ਮੈਂ ਜਾਂਦੀ ਨਹੀਂ ਨਾ ਤੇ ਉਹ ਮਨਾਉਣ ਆ ਜਾਂਦੇ ਸੀ ਵੀ ਤੁਸੀਂ ਆਉਂਦੇ ਨਹੀਂ, ਜੋ ਕਿਰਾਇਆ ਲੈ ਲਓ ਤੇ ਤੁਸੀਂ ਜ਼ਰੂਰ ਆਓ। ਇਹੋ ਜਿਹਾ ਕੋਈ ਨਹੀਂ ਪਰਿਵਰਤਨ ਨਹੀਂ ਹੋਇਆ, ਕੁਛ ਨਹੀਂ ਹੋਇਆ ਵੀ ਕੋਈ ਵੱਖਰਾ ਹੋ ਗਿਆ ਵਾ, ਜਾਂ ਮੈਂ ਘਰ ਬਣਾ ਲਿਆ ਵਾ, ਜਾਂ ਮੇਰੇ ਧੀਆਂ ਪੁੱਤ ਵਧੀਆ ਪੜ੍ਹਨ ਲੱਗ ਗਏ। ਇਹੋ ਜਿਹਾ ਕੁਛ ਨਹੀਂ ਹੋਇਆ। ਜਿਹੜੀ ਕੁਰਸੀ ਤੇ ਮੈਂ ਬੈਠਾ ਉੱਥੇ ਕੋਈ ਆਣ ਕੇ ਪਵੇ ਤੇ ਫੇਰ ਪਤਾ ਲੱਗਦਾ ਵਾ ਕਿ ਇਹਦੇ ਵਿੱਚ ਰੱਬ ਹੈਗਾ। ਆਪਣੀ ਜ਼ਿੰਦਗੀ 'ਚ ਮੈਂ ਕੋਈ ਇਹੋ ਜਿਹਾ ਬੰਦਾ ਨਹੀਂ ਵੇਖਿਆ ਵੀ ਜਿਹੜਾ ਲੰਗੜਾ ਹੋਵੇ ਤੇ ਚੱਲ ਕੇ ਚੱਲ ਜੇ। ਮੈਂ ਵੀ ਗਵਾਹੀ ਦਿੰਦੀ ਰਹੀ ਹਾਂ, ਮੈਂ ਵੀ ਬੜੇ ਪੁੱਠੇ ਸਿੱਧੇ ਕੰਮ ਕੀਤੇ। ਗੁਰੂ ਰਾਮਦਾਸ ਨੇ ਮੇਰੇ ਤੇ ਮਿਹਰ ਕੀਤੀ ਆ, ਤੇ ਮੈਂ ਹੁਣ ਆਪਣੇ ਮਹਾਰਾਜ ਦੇ ਚਰਨਾਂ 'ਚ ਲੱਗੀ ਆ। ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ। ਸਿੰਘ ਸਭਾ ਲਹਿਰ ਹੋਂਦ ਵਿੱਚ ਆਉਣ ਤੋਂ ਪਹਿਲਾਂ ਵੀ 4 ਨੌਜਵਾਨ ਪੰਜਾਬ ਦੇ ਰਹਿਣ ਵਾਲੇ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਹੁੰਦੇ ਨੇ, ਉਹ ਆਪਣਾ ਧਰਮ ਪਰਿਵਰਤਨ ਕਰਨ ਦਾ ਅਹਿਮ ਫੈਸਲਾ ਲੈ ਲੈਂਦੇ ਨੇ। ਤਾਂ ਉਸ ਤੋਂ ਬਾਅਦ ਗਿਆਨੀ ਦਿੱਤ ਸਿੰਘ ਕੁਝ ਸਿੱਖਾਂ ਦੇ ਨਾਲ ਵਿਚਾਰ ਕਰਕੇ, ਕੁਝ ਵਿਦਵਾਨਾਂ ਦੇ ਨਾਲ ਗੁਰਮਤਾ ਕਰਕੇ ਉਹਨਾਂ ਨੌਜਵਾਨਾਂ ਦੇ ਨਾਲ ਵਾਰਤਾਲਾਪ ਕਰਦੇ ਨੇ। ਪਰ ਉਸ ਤੋਂ ਬਾਅਦ ਲਗਾਤਾਰ ਜਿਹੜੀ ਧਰਮ ਪਰਿਵਰਤਨ ਦੀ ਲਹਿਰ ਪੰਜਾਬ ਦੇ ਅੰਦਰ ਇੱਕ ਨੀਤੀ ਤਹਿਤ ਸ਼ੁਰੂ ਕੀਤੀ ਜਾਂਦੀ ਹੈ, ਉਸ ਨੂੰ ਰੋਕ ਪਾਉਣ ਵਾਸਤੇ, ਠੱਲਣ ਵਾਸਤੇ ਇੱਕ ਕਹਿ ਸਕਦੇ ਹਾਂ ਕਿ ਐਦ ਕਰਦੇ ਨੇ, ਔਰ ਉਸ ਕੀਤੇ ਹੋਏ ਐਦ ਦੇ ਵਿੱਚ ਸਫਲ ਵੀ ਹੁੰਦੇ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਉਹੀ ਬਣੇ ਹੋਏ ਨੇ ਅੱਜ ਵੀ। ਖਾਸ ਕਰ ਜਿਹੜਾ ਮਾਝੇ ਦਾ ਏਰੀਆ, ਜਿਸ ਨੂੰ ਬਾਰਡਰ ਏਰੀਆ ਕਿਹਾ ਜਾਂਦਾ ਹੈ, ਤਾਂ ਬਾਰਡਰ ਬੈਲਟ ਦੇ ਵਿੱਚ ਕੁਝ ਕਾਰਨਾਂ ਕਰਕੇ ਜਿਹੜੇ ਇੱਥੋਂ ਦੇ ਵਸਣ ਵਾਲੇ ਲੋਕ ਨੇ, ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਨੇ, ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ, ਤਾਂ ਉਹਨਾਂ ਲੋਕਾਂ ਨੂੰ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਕਾਰਨ ਕੀ ਨੇ? ਕੁਝ ਲਾਲਚ ਦੇ ਅਧੀਨ ਹੋ ਕੇ ਕਰਵਾਇਆ ਜਾ ਰਿਹਾ ਹੈ, ਔਰ ਵੱਖ-ਵੱਖ ਤਰੀਕਿਆਂ ਦੇ ਨਾਲ ਡਰ ਦਿੱਤਾ ਜਾਂਦਾ ਹੈ, ਲਾਲਚ ਦਿੱਤਾ ਜਾਂਦਾ ਹੈ। ਤਾਂ ਹੋਰ ਵੀ ਕੁਝ ਕਾਰਨ ਨੇ। ਤਾਂ ਅਜਿਹੇ ਦੇ ਵਿੱਚ ਸਿੱਖਾਂ ਵਾਸਤੇ ਇੱਕ ਹੋਰ ਖੁਸ਼ੀ ਵਾਲੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਜਿਹੜੀ ਇੱਕ ਪਰਿਵਾਰ ਨੇ ਧਰਮ ਪਰਿਵਰਤਨ ਕੀਤਾ ਸੀ, ਸਿੱਖ ਧਰਮ ਛੱਡ ਕੇ ਈਸਾਈ ਧਰਮ ਧਾਰਨ ਕੀਤਾ ਸੀ ਕੁਝ ਲੋਕਾਂ ਦੇ ਪਿੱਛੇ ਲੱਗ ਕੇ, ਤਾਂ ਅੱਜ ਉਹ ਵਾਪਸ ਆਪਣੇ ਸਿੱਖ ਧਰਮ ਦੇ ਵਿੱਚ ਆਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਔਰ ਤਕਰੀਬਨ 7 ਸਾਲ ਦੇ ਲੰਮੇਰੇ ਸਮੇਂ ਦੇ ਦਰਮਿਆਨ ਉਹਨਾਂ ਦੇ ਨਾਲ ਉਸ ਚਰਚ ਦੇ ਵਿੱਚ ਜਿਹੜੇ ਸ਼ਰਾਰਤੀ ਲੋਕ ਸਨ, ਜਿਨ੍ਹਾਂ ਨੇ ਜਬਰੀ ਧਰਮ ਪਰਿਵਰਤਨ ਕਰਵਾਇਆ, ਤਾਂ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਹੋਰਨਾਂ ਧਰਮਾਂ ਨੂੰ ਲੈ ਕੇ ਰਵੱਈਆ ਰਹਿੰਦਾ ਹੈ, ਉਹਨਾਂ ਨੂੰ ਲੈ ਕੇ ਰਵੱਈਆ ਰਹਿੰਦਾ ਹੈ। ਤਾਂ ਗੱਲਬਾਤ ਕਰ ਲੈਂਦੇ ਹਾਂ। ਸਾਡੇ ਨਾਲ ਉਸੇ ਪਰਿਵਾਰ ਦੇ ਨਾਲ ਸੰਬੰਧਿਤ ਇੱਕ ਔਰਤ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕੁਲਜੀਤ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਕਲੇਰ ਪਿੰਡ, ਰਾਮ ਤੀਰਥ ਕਲੇਰ। ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ? ਹਾਂਜੀ। ਧਰਮ ਪਰਿਵਰਤਨ ਦੀ ਗੱਲ ਚੱਲਦੀ ਹੈ, ਖਾਸ ਕਰ ਜੇ ਆਪਾਂ ਇਸ ਏਰੀਏ ਨੂੰ ਲੈ ਕੇ ਗੱਲਬਾਤ ਕਰਦੇ ਹਾਂ, ਤਾਂ ਇਸ ਏਰੀਏ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ ਹੈ। ਤੁਸੀਂ ਵੀ ਉਸੇ ਗੱਲ ਦਾ ਸ਼ਿਕਾਰ ਹੋਏ ਹੋ ਤੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਸੀ, ਸਿੱਖੀ ਦੇ ਨਾਲ ਸੰਬੰਧ ਰੱਖਦੇ ਸੀ, ਔਰ ਜਿਹੜੀਆਂ ਸਿੱਖ ਧਰਮ ਦੇ ਵਿੱਚ ਅਹਿਮ ਘਟਨਾਵਾਂ ਪਿਛਲੇ ਲੰਮੇਰੇ ਸਮੇਂ ਤੋਂ ਵਾਪਰੀਆਂ ਉਹਨਾਂ ਦੇ ਬਾਰੇ ਜਾਣੂ ਸੀ, ਅਵੇਅਰਨੈਸ ਹੈ ਸੀ। ਹਾਂਜੀ ਹਾਂਜੀ। ਫਿਰ ਧਰਮ ਪਰਿਵਰਤਨ ਕਰਨ ਦਾ ਕਾਰਨ ਕੀ ਸੀ ਤੁਹਾਡਾ? ਮੈਂ ਨਾ ਭਾਜੀ ਬਿਮਾਰ ਰਹਿੰਦੀ ਸੀ, ਤੇ ਇੱਕ ਕਮਾਈ ਕੰਮ ਕਾਰ ਨਹੀਂ ਹੈਗਾ ਸੀ ਕੋਈ, ਤੇ ਇਹ ਬਿਮਾਰ ਹਾਂ ਮੈਂ ਬੜੀ। ਤੇ ਮੈਨੂੰ ਇੱਥੇ ਪਿੰਡ ਦੇ ਰਹਿਣ ਵਾਲੇ ਉਹਨਾਂ ਨੇ ਮੈਨੂੰ ਕਿਹਾ ਵੀ ਚਰਚ ਵਿੱਚ ਜਾ ਤੇ ਉੱਥੇ ਤੈਨੂੰ ਫਰਕ ਪਊਗਾ, ਵੀ ਰਮਾਨ ਆ ਜਾਊਗਾ। ਤੇ ਇਸ ਕਰਕੇ ਫਿਰ ਮੈਂ ਚਰਚ 'ਚ ਜਾਣ ਲੱਗ ਗਈ। ਉੱਥੇ ਗਈ ਆ 6-7 ਸਾਲ ਗਈ ਆ, ਤੇ ਪਰ ਮੈਨੂੰ ਕੋਈ ਫਰਕ ਨਹੀਂ ਪਿਆ। ਮੈਨੂੰ ਨਾ ਐਵੇਂ ਲੱਗਾ ਵਾ, ਮੈਨੂੰ ਲੱਗਾ ਕਿ ਨਹੀਂ, ਇਹ ਪਖੰਡ ਆ ਸਭ ਕੁਛ। ਕਿਹੜੇ ਲੋਕ ਸੀ? ਪਿੰਡ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੇ ਕਿਹਾ ਕਿ ਚਰਚ ਦੇ ਵਿੱਚ ਜਾਓ ਤੁਸੀਂ? ਪਿੰਡ ਦੇ ਮੇਰੇ ਨਾਲ ਦੀ ਗਲੀ 'ਚ ਹੀ ਆ, ਮੇਰੇ ਆਪਣੇ ਇੱਥੇ ਗਲੀ ਦੇ ਵਿੱਚ ਹੀ ਆ, ਮਜਬੀ ਸਿੰਘ ਆ ਉਹ, ਤੇ ਉਹਨਾਂ ਨੇ ਖੜਿਆ ਮੈਨੂੰ। ਜਦੋਂ ਤੁਸੀਂ ਚਰਚ ਦੇ ਵਿੱਚ ਜਾਂਦੇ ਹੋ, ਪਰਿਵਾਰ ਸਮੇਤ ਜਾਂਦੇ ਹੋ? ਹਾਂਜੀ, ਅਸੀਂ ਪੂਰਾ ਪਰਿਵਾਰ ਜਾਂਦੇ ਹਾਂ। ਮੈਂ ਵਲੰਟੀਅਰ ਦੀ ਡਿਊਟੀ ਕਰਦੀ ਸੀ ਉੱਥੇ, ਫ੍ਰੀ ਸੇਵਾ ਕਰਦੀ ਸੀ ਮੈਂ। ਪਰਿਵਾਰ ਦੇ ਵਿੱਚ ਜਾਂਦੇ ਹੋ ਤਾਂ ਜਦੋਂ ਪਹਿਲੀ ਵਾਰ ਜਾਂਦੇ ਹੋ ਤਾਂ ਕੀ ਵਾਪਰਦਾ ਹੈ ਤੁਹਾਡੇ ਨਾਲ? ਪਹਿਲੀ ਵਾਰੀ ਗਈ ਹਾਂ ਜਦੋਂ ਮੈਂ,
ਮੈਨੂੰ ਉਹਨਾਂ ਨੇ ਕਿਹਾ ਤੈਨੂੰ ਕੀਤੇ ਕਿਰਾਏ ਦਾ ਨੁਕਸ ਆ, ਤੈਨੂੰ ਹਵਾ ਦਾ ਬੜਾ ਜ਼ੋਰ ਆ, ਤੇ ਤੂੰ ਠੀਕ ਹੋ ਜਾਏਂਗੀ, ਤੂੰ ਚਰਚ ਜਾਇਆ ਕਰ, ਤੇ ਜਿਹੜੀਆਂ ਘਰੇ ਮਹਾਰਾਜ ਦੀਆਂ ਗੁਰੂ ਮਹਾਰਾਜ ਦੀਆਂ ਫੋਟੋਆਂ ਲੱਗੀਆਂ ਵਾ ਤੂੰ ਸਾਰੀਆਂ ਲਾ ਦੇ, ਤੂੰ ਲਾ ਦੇ, ਅਸੀਂ ਆਪੇ ਆਣ ਕੇ ਤੇ ਲੈ ਜਾਾਂਗੇ, ਜਿੱਥੇ ਜੀ ਕਰੂਗਾ ਅਸੀਂ ਸੁੱਟ ਦੇਵਾਂਗੇ। ਤੇ ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਲਾ ਵੀ ਆਪੇ ਲਊਂਗੀ ਤੇ ਮੈਂ ਸਾਂਭ ਵੀ ਆਪੇ ਲਊਂਗੀ, ਕੋਈ ਗੱਲ ਨਹੀਂ, ਜੇ ਮੈਂ ਮੰਨਣਾ ਨਹੀਂ ਆ ਤੇ ਆਪਾਂ ਕਿਸੇ ਨੂੰ ਦੇ ਦਾਂਗੇ। ਤੁਸੀਂ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਉਹਨਾਂ ਨੂੰ ਸਵਾਲ ਨਹੀਂ ਕੀਤਾ ਕਿ ਤਸਵੀਰਾਂ ਨੂੰ ਕਿਉਂ ਲਾਇਆ ਜਾਵੇ? ਇਹ ਨਹੀਂ, ਇਹ ਨਾ ਇਹ ਹੈਗੇ ਦੁਸ਼ਟ ਆਤਮਾਵਾਂ ਵਾ, ਇਹ ਵੀ ਇਹ ਸ਼ੈਤਾਨ ਆ, ਸ਼ੈਤਾਨ ਘਰੋਂ ਲਾ ਦੇ। ਮੇਰੇ ਨਾ ਕੰਧਾਂ ਤੇ ਵੀ ਲੱਗੀਆਂ ਸੀ ਬਾਬੇ ਦੀਆਂ ਫੋਟੋਆਂ, ਤੇ ਉਹ ਵੀ ਉਹਨਾਂ ਨੇ ਲਵਾ ਦਿੱਤੀਆਂ ਸੀ। ਉਹ ਨਹੀਂ ਮੰਨਦੇ, ਇਹ ਗੱਲ ਨੂੰ ਨਹੀਂ ਮੰਨਦੇ ਵੀ ਕੋਈ ਦੂਜੀ ਤਸਵੀਰ ਤੁਹਾਡੇ ਘਰੇ ਰਵੇ, ਕੁਛ ਨਹੀਂ ਹੈਗਾ, ਸਾਰਾ ਕੁਛ ਉਹਨਾਂ ਲਵਾ ਦਿੱਤਾ ਸੀ। ਫਿਰ ਉਹਨਾਂ ਨੇ ਪ੍ਰਸ਼ਾਦ ਖਾਣ ਤੋਂ ਮਨਾ ਕਰਤਾ, ਫਿਰ ਉਹਨਾਂ ਮੜੀਆਂ ਮਸਾਨਾਂ ਜਾਣ ਤੋਂ ਮਨਾ ਕਰ ਦਿੱਤਾ, ਉਹਨਾਂ ਸਾਰਾ ਕੁਛ ਹੀ ਡੱਕ ਦਿੱਤਾ। ਇਸ ਕਰਕੇ ਫਿਰ ਮੇਰਾ ਮਨ ਚੁੱਕਿਆ ਗਿਆ। ਮੈਂ ਵੀ ਇਹ ਤੇ ਆਪਣਾ ਸਾਰਾ ਕੁਛ ਹੀ ਸਾਡਾ ਧਰਮੀ, ਉਹਨਾਂ ਨੇ ਕਹਿੰਦੇ ਕਿ ਨਾ ਇਹ ਕੰਮ 'ਚ ਪਾਓ ਤੁਸੀਂ ਵੀ ਨਾ। ਸਿੱਖ ਗੁਰੂ ਸਾਹਿਬਾਨ ਨੂੰ ਕਹਿੰਦੇ ਸੀ ਕਿ ਦੁਸ਼ਟ ਆਤਮਾ ਨੇ? ਆਂਦੇ ਹੀ ਨਹੀਂ, ਇਹ ਦੁਸ਼ਟ ਆ, ਇਹ ਜੋ ਵੀ ਕੁਛ ਹੈ ਸੱਚਾ ਜਿਹੜਾ ਵਾ ਨਾ ਪਰਮੇਸ਼ਵਰ ਹੀ ਆ। ਕਿਹੜੇ ਲੋਕ ਕਹਿੰਦੇ ਸੀ? ਇਹੋ ਹੀ ਮਸੀਹ ਵਾਲੇ ਕਹਿੰਦੇ ਸੀ। ਕੋਈ ਪਾਸਟਰ ਸੀ, ਕੋਈ ਨਾਮ? ਪਾਸਟਰ ਹੀ ਥੋਮਸ ਪਾਸਟਰ ਆ, ਨਾਮ ਯਾਦ ਆ, ਮੈਂ ਉਹਨਾਂ ਨਾਲ ਮੈਂ 6-7 ਸਾਲ ਗਈ ਆ ਚਰਚ ਵਿੱਚ। ਪਾਸਟਰ ਥੋਮਸ ਆ, ਇਹ ਹੈਗਾ ਨਾਗ ਕਲਾਂ ਦੇ ਵਿੱਚ ਮਜੀਠਾ। ਕਿਹਨੂੰ ਮੰਨਦੇ ਨੇ ਉਹ ਫਿਰ? ਇਹਨੂੰ ਪਰਮੇਸ਼ਰ ਨੂੰ, ਯਿਸੂ ਮਸੀਹ ਨੂੰ? ਯਿਸੂ ਮਸੀਹ ਨੂੰ, ਪਰਮੇਸ਼ਰ ਨੂੰ ਕਹਿੰਦੇ। ਉਹ ਪਰਮੇਸ਼ਰ ਰੱਬ ਆ, ਬਾਕੀ ਸਭ ਕੁਝ ਝੂਠ ਆ, ਉਹ ਸੱਚ ਆ। ਜਿਹੜੇ ਸਿੱਖਾਂ ਦੇ ਗੁਰੂ ਸਾਹਿਬਾਨ ਉਹਨਾਂ ਨੂੰ ਕਹਿੰਦੇ ਨੇ ਕਿ ਮਤਲਬ ਉਹ ਇਹ ਸਹੀ ਨਹੀਂ, ਤੇ ਜਿਹੜੇ ਯਿਸੂ ਆ ਵੀ ਸਿੱਖਾਂ ਦੇ ਜਿਹੜੇ ਗੁਰੂ ਆ ਸਾਰੇ ਝੂਠ ਆ, ਤੇ ਜਿਹੜਾ ਸਿਰਫ ਯਿਸੂ ਮਸੀਹ ਉਹ ਸੱਚ ਆ, ਉਹ ਰੱਬ ਆ, ਬਸ ਇਹੋ ਕੁਝ ਕਹਿੰਦੇ ਉਹ। ਤੇ ਉਹ ਬੜੀਆਂ ਗੱਲਾਂ ਤੋਂ ਨੋਕਾ ਟੋਕੀ ਕਰਦੇ ਸੀ, ਆ ਨਹੀਂ ਕਰਨਾ, ਉਹ ਨਹੀਂ ਕਰਨਾ, ਗੁਰਦੁਆਰੇ ਦੇ ਗਾੜੀ ਨਹੀਂ ਜਾਣਾ, ਗੁਰਦੁਆਰੇ ਦੇ ਵਿੱਚ ਨਹੀਂ ਜਾਣਾ, ਪ੍ਰਸ਼ਾਦ ਨਹੀਂ ਖਾਣਾ। ਫਿਰ ਇਹ ਗੱਲਾਂ ਨਾ ਮੇਰੇ ਘਰਦਿਆਂ ਨੂੰ ਪਸੰਦ ਨਹੀਂ ਸੀ, ਮੇਰਾ ਜਿਹੜਾ ਪਰਿਵਾਰ ਹੈ ਨਾ ਉਹਨਾਂ ਨੂੰ ਪਸੰਦ ਨਹੀਂ ਸੀ। ਉਹ ਫਿਰ ਮੈਨੂੰ ਵੀ ਨਾ ਪਸੰਦ ਕਰਨ ਲੱਗ ਗਏ, ਮੇਰੇ ਨਾਲ ਬਹਿਣਾ ਖਲੋਣਾ ਨਾ ਬੰਦ ਕਰਤਾ। ਮੇਰਾ ਨਾ ਸਹੁਰੇ ਦੀ ਡੈਥ ਹੋਈ ਤੇ ਗੁਰਦੁਆਰੇ ਖੰਡ ਪਾਠ ਧਰਾਇਆ ਸੀ, ਉੱਥੇ ਸਾਰਿਆਂ ਨੇ ਪ੍ਰਸ਼ਾਦ ਲੈ ਲਿਆ, ਮੈਂ ਪ੍ਰਸ਼ਾਦ ਨਾ ਲਿਆ, ਮੈਂ ਨਾ ਕਰਤੀ। ਮੇਰਾ ਵੀਰ ਵੱਡਾ ਜਿਹੜਾ ਉਹ ਬੜਾ ਗੁੱਸੇ ਹੋਇਆ ਮੈਨੂੰ, ਕਹਿੰਦਾ ਕਿ ਤੂੰ ਗਲਤੀ ਕੀਤੀ, ਤੂੰ ਮਹਾਰਾਜ ਦੀ ਦੇਗ ਵਾਪਸ ਕੀਤੀ, ਤੂੰ ਲੈ ਲੈਂਦੀ, ਤੂੰ ਮੈਨੂੰ ਦੇ ਦਿੰਦੀ, ਮੈਂ ਅੱਜ ਤੋਂ ਬਾਅਦ ਤੈਨੂੰ ਖਵਾਉਣਾ ਨਹੀਂ, ਤੇਰੇ ਕੋਲ ਨਹੀਂ ਆਉਣਾ। ਫਿਰ ਉਸ ਤੋਂ ਬਾਅਦ ਮੈਂ ਕਿਹਾ ਚੱਲ ਜਿਹੜੇ ਦੂਜੇ ਗਏ ਉਹਨਾਂ ਦੀ ਤਾਂ ਕੋਈ ਗੱਲ ਨਹੀਂ, ਤੇ ਪਰ ਸਕੇ ਭੈਣ ਭਰਾ ਵੀ ਮੇਰੇ ਇਦਾਂ ਕਰਨ ਲੱਗ ਗਏ, ਰਿਸ਼ਤੇ ਨਾਤੇ ਟੁੱਟਣੇ ਸ਼ੁਰੂ? ਰਿਸ਼ਤੇ ਟੁੱਟ ਗਏ ਸੀ ਮੇਰੇ, ਰਿਸ਼ਤੇ ਨਾਤੇ ਟੁੱਟਣ ਲੱਗ ਪਏ ਸੀ। ਤੇ ਫਿਰ ਇਸ ਕਰਕੇ ਨਾ ਮੇਰਾ ਮਨ ਹੀ ਚੜ ਗਿਆ। ਜਦੋਂ ਆਉਂਦੇ ਸੀ 28-29 ਦਿਨ ਆਉਂਦੇ ਸੀ ਮਨਾਉਣ, ਜੇ ਮੈਂ ਜਾਂਦੀ ਨਹੀਂ ਸੀ ਨਾ ਤੇ ਉਹ ਮਨਾਉਣ ਆ ਜਾਂਦੇ ਸੀ ਵੀ ਤੁਸੀਂ ਆਉਂਦੇ ਨਹੀਂ, ਜੋ ਕਿਰਾਇਆ ਲੈ ਲਓ ਤੇ ਤੁਸੀਂ ਜ਼ਰੂਰ ਆਓ। ਤੇ ਮੈਂ ਮੁੜ ਕੇ ਮੇਰਾ ਮਨ ਹੀ ਚੁੱਕਿਆ ਗਿਆ ਭਾਜੀ, ਮੈਂ ਗਈ ਨਹੀਂ। ਕਿਸੇ ਘਰ ਦੇ ਵਿੱਚ ਜਾਣ ਤੋਂ, ਉਹਨਾਂ ਦੇ ਘਰੋਂ ਖਾਣਾ, ਚਾਹੇ ਉਹ ਸਿੱਖ ਧਰਮ ਦੇ ਨਾਲ ਸੰਬੰਧ ਹੋਣ ਜਾਂ ਹੋਰ ਕਿਸੇ ਧਰਮ ਦੇ ਨਾਲ ਸੰਬੰਧਿਤ ਹੋਣ, ਤਾਂ ਉਹਨਾਂ ਦੇ ਘਰਾਂ ਦੇ ਵਿੱਚੋਂ ਕੁਝ ਖਾਣਾ ਖਾਣ ਤੋਂ ਵੀ ਵਰਜਿਆ ਜਾਂਦਾ ਕੁਛ ਨਹੀਂ ਖਾਣਾ, ਖਾਣਾ ਨਹੀਂ ਖਾਣਾ, ਪਾਣੀ ਨਹੀਂ ਪੀਣਾ ਉਹਨਾਂ ਦੇ ਘਰੋਂ। ਤੇ ਲੋਕਡਾਊਨ ਲੱਗਾ ਸੀ, ਸਾਰੇ ਲੋਕ ਇੱਥੋਂ ਗੁਰਦੁਆਰੇ ਦਾ ਲੰਗਰ ਆਉਂਦਾ ਸੀ ਤੇ ਖਾਂਦੇ ਸੀ, ਤੇ ਅਸੀਂ ਆਪਣੇ ਘਰ ਬਣਾ ਕੇ ਖਾਂਦੇ ਹਾਂ। ਖਾਣ ਨਹੀਂ ਦਿੰਦੇ ਕੁਛ ਵੀ, ਸਾਨੂੰ ਕੁਛ ਨਹੀਂ ਖਾਣਾ। ਇੰਝ ਕਰਕੇ ਹੱਥ 'ਚ ਚੀਜ਼ ਨਹੀਂ ਰੱਖਣ ਦਿੰਦੇ ਸੀ। ਕੁਛ ਨਹੀਂ ਆਂਦੇ, ਤੁਸੀਂ ਖਾਣਾ ਨਹੀਂ ਆ, ਕੁਛ ਲੈਣਾ ਨਹੀਂ ਆ ਕਿਸੇ ਕੋਲ, ਗੁਰਦੁਆਰੇ ਨਹੀਂ ਜਾਣਾ, ਮਾਤਾ ਤੇ ਨਹੀਂ ਜਾਣਾ, ਮੰਦਿਰ 'ਚ ਨਹੀਂ ਜਾਣਾ, ਮੜੀਆਂ 'ਚ ਨਹੀਂ ਜਾਣਾ, ਮਰੇ ਨੂੰ ਮੱਥਾ ਨਹੀਂ ਟੇਕਣਾ, ਝੁਕਣਾ ਨਹੀਂ, ਸਿਰ ਨਹੀਂ ਝੁਕਾਉਣਾ ਬਸ। ਫਿਰ ਮੇਰੀਆਂ ਇੰਨੀਆਂ ਨਿੱਕੀਆਂ ਜਿਹੜੀਆਂ ਜਦੋਂ ਮੈਨੂੰ ਗੱਲਾਂ ਕਰਨ ਲੱਗ ਪਏ, ਫਿਰ ਮੇਰਾ ਮਨ ਚੁੱਕਿਆ ਗਿਆ। ਮੈਂ ਹੁਣ ਜਿੰਨਾ 'ਚ ਮੈਂ ਰਹਿੰਦੀ ਆ ਤੇ ਮੈਨੂੰ ਤੇ ਉਹ ਵੀ ਕੰਮ ਤੇ ਕਰਨੇ ਪੈਣੇ ਆ। ਜਦੋਂ ਤੁਸੀਂ ਪਹਿਲੀ ਵਾਰ ਗਏ ਸੀ, ਤੁਹਾਡੀਆਂ ਪਰਿਵਾਰ ਦੀਆਂ ਮਜਬੂਰੀਆਂ ਸੀ, ਤੁਸੀਂ ਕਹਿੰਦੇ ਹੋ ਕਿ ਬਿਮਾਰ ਸੀ, ਘਰ ਦੇ ਵਿੱਚ ਕੋਈ ਕੰਮ ਕਾਰ ਨਹੀਂ ਸੀ, ਤਾਂ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਹਾਨੂੰ ਕੋਈ ਤਨਖਾਹ ਭੱਤੇ ਦੇ ਉੱਪਰ ਕੋਈ ਕੰਮ ਕਰ ਦਿੱਤਾ ਜਾਂਦਾ? ਫਿਰ ਨਹੀਂ, ਕੰਮ ਤੇ ਉਹਨਾਂ ਨੇ ਮੈਨੂੰ ਦਿੱਤਾ ਸੀ, ਪਰ ਮੈਂ ਕੋਈ ਤਨਖਾਹ ਨਹੀਂ ਲਈ, ਮੈਂ ਫ੍ਰੀ ਸੇਵਾ ਕੀਤੀ ਹੈ। ਫਿਰ ਪਰਿਵਾਰ ਦਾ ਗੁਜ਼ਾਰਾਨ ਕਿਸ ਤਰ੍ਹਾਂ ਹੁੰਦਾ ਸੀ? ਪਰਿਵਾਰ ਇਦਾਂ ਹੀ ਕੰਮ, ਉਦੋਂ ਵੀ ਮਾੜਾ ਚੰਗਾ ਕਰਦੇ ਸੀ, ਦਿਹਾੜੀ ਡੱਪਾ ਤੇ ਗੁਜ਼ਾਰਾ ਹੁੰਦਾ ਸੀ। ਹੁਣ ਵੀ ਦਿਹਾੜੀ ਡੱਪਾ ਕਰਦੇ ਤੇ ਗੁਜ਼ਾਰਾ ਹੁੰਦਾ ਵਾ। ਇਹੋ ਜਿਹਾ ਕੋਈ ਨਹੀਂ ਪਰਿਵਰਤਨ ਨਹੀਂ ਹੋਇਆ, ਕੁਛ ਨਹੀਂ ਹੋਇਆ ਵੀ ਕੋਈ ਵੱਖਰਾ ਹੋ ਗਿਆ ਵਾ ਜਾਂ ਮੈਂ ਘਰ ਬਣਾ ਲਿਆ ਵਾ ਜਾਂ ਮੇਰੇ ਧੀਆਂ ਪੁੱਤ ਵਧੀਆ ਪੜ੍ਹਨ ਲੱਗ ਗਏ, ਇਹੋ ਜਿਹਾ ਕੁਛ ਨਹੀਂ ਹੋਇਆ। ਜਿੱਦਾਂ ਦੇ ਉਹ ਚਰਚ 'ਚ ਗਏ ਉਦਾਂ ਦੇ ਹੀ। ਹੁਣ ਸਗੋਂ ਮਹਾਰਾਜ ਨੇ ਕਿਰਪਾ ਕੀਤੀ ਹੈ, ਹੁਣ ਸਗੋਂ ਵਧੀਆ ਕੰਮਕਾਰ ਚੱਲਣ ਲੱਗ ਪਿਆ। ਅਰਦਾਸ ਬੇਨਤੀ ਮਹਾਰਾਜ ਦੀ ਕਰਵਾਈ ਦੀ ਆ ਤੇ ਵਧੀਆ ਵਾ ਹੁਣ ਸਗੋਂ। ਜਦੋਂ ਤੁਸੀਂ ਚਰਚ ਦੇ ਵਿੱਚ ਜਾਂਦੇ ਹੋ ਤਾਂ ਤੁਹਾਡਾ ਜਾਣ ਦਾ ਕਾਰਨ ਘਰ ਦੀਆਂ ਜਿਹੜੀਆਂ ਕਹਿ ਸਕਦੇ ਆ ਕਿ ਆਰਥਿਕ ਤੌਰ ਤੇ, ਜਿਵੇਂ ਤੁਸੀਂ ਦੱਸਿਆ ਕਿ ਕੰਮਕਾਰ ਨਹੀਂ ਸੀ, ਕਾਰਨ ਇਹ ਸੀ, ਜਾਂ ਤੁਹਾਡਾ ਦੁੱਖ ਤਕਲੀਫਾਂ ਨੂੰ ਲੈ ਕੇ ਜਾਣ ਦਾ ਕਾਰਨ ਸੀ ਕਿ ਉੱਥੇ ਦੁੱਖ ਤਕਲੀਫਾਂ ਕੱਟੀਆਂ ਜਾਂਦੀਆਂ? ਤਕਲੀਫਾਂ ਬਹੁਤ ਜ਼ਿਆਦੀਆਂ ਸੀ ਨਾ। ਤੇ ਮੈਂ ਇਦਾਂ ਹੀ, ਇੱਕ ਜਨਾਨੀ ਆਈ ਇੱਥੇ ਮਜਬੀ ਸਿੰਘਾਂ ਦੀ, ਉਹਨੇ ਮੈਨੂੰ ਕਿਹਾ ਵੀ ਘਰ ਛੱਡ। ਮੈਂ ਉਹਨੂੰ ਕਿਹਾ, ਮੈਂ ਆਂਟੀ ਜੀ ਮੈਂ ਘਰ ਛੱਡ ਦੇਣਾ ਵਾ। ਆਂਦੇ ਵੀ ਘਰ ਦੇ ਵਿੱਚ ਨੁਕਸਿਆ ਤੇ ਤਾਂ ਕਰਕੇ ਤੇਰੇ ਕੋਲ ਉੱਠਿਆ ਤੁਰਿਆ ਫਿਰਿਆ ਨਹੀਂ ਜਾਂਦਾ। ਮੇਰੇ ਤੋਂ ਤੁਰਿਆ ਫਿਰਿਆ ਨਹੀਂ ਜਾਂਦਾ,
ਤੇ ਪਰ ਇਹ ਵਾ ਵੀ ਉੱਥੇ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤਾ ਕੀ ਨਹੀਂ। ਇਹ ਵੀ ਮੈਂ ਮਾੜਾ ਮੋਟਾ ਉੱਠ ਕੇ ਤੁਰਨ ਫਿਰਨ ਲੱਗ ਗਈ ਹਾਂ। ਤੇ ਬਾਅਦ ਵਿੱਚ ਜਦੋਂ ਮੈਂ ਜਾਣ ਲੱਗ ਪਈ, ਜਦੋਂ ਕਾਫੀ ਲੰਮਾ ਸਮਾਂ ਹੋ ਗਿਆ, 2-4 ਸਾਲ ਹੋ ਗਏ ਨਾ, ਫਿਰ ਉਦਾਂ ਹੀ ਹੋ ਗਈ ਮੈਂ। ਤੇ ਮੈਂ ਕਿਹਾ ਫਾਇਦਾ ਤੇ ਮੈਨੂੰ ਇੱਥੋਂ ਵੀ ਨਹੀਂ ਹੋਣਿਆ। ਇੱਕ ਵਾਰ ਜਾਣ ਤੋਂ ਬਾਅਦ ਫਰਕ ਪਿਆ ਉੱਥੇ ਕੋਈ? ਮਹੀਨਾ 10 ਦਿਨ ਵਧੀਆ ਲੰਘ ਗਏ। ਦਵਾਈ ਦਿੱਤੀ ਖਾਣ ਨੂੰ ਜਾਂ ਕਿਸ ਤਰ੍ਹਾਂ ਕੁਛ ਫਰਕ? ਨਹੀਂ, ਕੋਈ ਦਵਾਈ ਦੂਈ ਨਹੀਂ ਦਿੱਤੀ, ਦਵਾ ਪ੍ਰਾਰਥਨਾ ਜੀ ਕੀਤੀ। ਤੇ ਜਾਂ ਮੈਨੂੰ ਮੇਰੇ ਮਨ ਦਾ ਹੀ ਵਿਸ਼ਵਾਸ ਸੀ ਕਿ ਮੈਂ ਠੀਕ ਹੋ ਗਈ ਆ। ਮਨ 'ਚ ਵਿਸ਼ਵਾਸ ਵੀ ਹੋ ਹੀ ਜਾਂਦਾ ਵਾ ਕਿ ਮੈਂ ਠੀਕ ਹੋ ਗਈ ਆ, ਹੁਣ ਮੈਂ ਠੀਕ ਆ, ਮੈਨੂੰ ਪਰਮੇਸ਼ਰ ਨੇ ਸਹੀ ਕਰਤਾ ਵਾ। ਤੇ ਪਰ ਬਾਅਦ ਵਿੱਚ ਫਿਰ ਉਹ ਕੁਛ ਹੀ। ਤੁਹਾਡੇ ਨਾਲ ਹੋਰ ਵੀ ਇਲਾਕੇ ਦੇ ਜਾਂ ਪਿੰਡ ਦੇ ਲੋਕ ਗਏ ਸੀ? ਜਾਣ ਡਿਆ, ਅੱਧਾ ਪਿੰਡ ਜਾਣ ਡਿਆ ਵਾ, ਪਰ ਉਹਨਾਂ ਵਿੱਚੋਂ ਮੈਂ ਹੀ ਵਾਪਸ ਆਈ ਆ ਹਜੇ। ਜਿਹੜੇ ਲੋਕ ਜਾਂਦੇ ਨੇ ਉਹ ਵੀ ਸਿੱਖ ਧਰਮ ਦੇ ਨਾਲ ਉਹ ਵੀ ਸੰਬੰਧਿਤ? ਸਾਰੇ ਸਿੱਖ ਧਰਮ ਦੇ, ਕਈਆਂ ਨੇ ਗਾਤਰੇ ਪਾਏ ਆ, ਗਾਤਰੇ ਪਾ ਕੇ ਲਾਏ ਆ, ਕਈਆਂ ਨੇ ਗਾਤਰੇ ਲਾ ਦਿੱਤੇ ਆ ਪਾ ਕੇ, ਤੇ ਉਹ ਵੀ ਜਾਣ ਡੇ ਆ। ਜੇ ਆਪਾਂ ਈਸਾਈ ਪਾਸਟਰ ਦੀ ਗੱਲ ਕਰੀਏ ਜਾਂ ਜਿਹੜੇ ਲੋਕ ਇਸ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਫਾਇਰ ਕਰਦੇ ਹਾਂ ਉਹਦੇ ਨਾਲ ਰੋਗ ਠੀਕ ਹੋ ਜਾਂਦੇ ਆ, ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਵੀਡੀਓ ਬਣਾ ਕੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰਕੇ ਤਾਂ ਇੱਕ ਕਹਿ ਸਕਦੇ ਹਾਂ ਕਿ ਇੱਕ ਬਨੌਤ ਬਣਾਈ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਫਾਇਰ ਕਰਨ ਦੇ ਨਾਲ ਜਿਹੜੇ ਰੋਗ ਠੀਕ ਹੁੰਦੇ ਆ? ਹਾਂਜੀ, ਕਹਿੰਦੇ ਆ ਠੀਕ ਹੁੰਦੇ, ਪਰ ਮੈਨੂੰ ਕੋਈ ਇਹੋ ਜਿਹਾ ਫਰਕ ਨਹੀਂ ਲੱਗਾ। ਵੀ ਫਾਇਰ ਪ੍ਰੇਅਰ ਉੱਪਰ ਵੀ ਫਾਇਰ ਕੀਤਾ ਤੇ ਸੀ? ਬੜੀ ਵਾਰ ਕੀਤੀ ਆ, ਮੇਰੇ ਤੇ YouTube ਤੇ ਵੀਡੀਓ ਹੋਣੀਆਂ ਵਾ, ਕੀਤੀ ਆ। 2 ਮਿੰਟ ਡਿੱਗ ਡੁੱਗ ਜਾਈਏ ਉਹਨਾਂ ਤੱਕ ਸੁੱਧ ਬੁੱਧ ਨਹੀਂ ਰਹਿੰਦੀ, ਜਿੰਨਾ ਤੱਕ ਹੱਥ ਲਾਉਂਦੇ ਨਾ ਇਦਾਂ ਕਰਕੇ ਲਾਗੇ, ਉਹਨਾਂ ਤੱਕ 2-4 ਮਿੰਟ ਸੁੱਧ ਬੁੱਧ ਨਹੀਂ ਰਹਿੰਦੀ। ਬਾਅਦ ਵਿੱਚ ਫਿਰ ਪਤਾ ਲੱਗ ਜਾਂਦਾ। ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਾਂ ਡਿੱਗੇ ਆ, ਤੇ ਇਹ ਆਪਾਂ ਨੂੰ ਪਤਾ ਨਹੀਂ ਆ, ਇਹ ਨਹੀਂ ਪਤਾ ਲੱਗਦਾ ਕੀ ਕਰਦੇ ਹੋ। ਤੇ ਬਾਕੀ ਪਾਸਟਰ ਮੇਰਾ ਕਹਿੰਦਾ ਸੀ ਕਿ ਜਿਹੜੀ ਕੁਰਸੀ ਤੇ ਮੈਂ ਬੈਠਾ ਉੱਥੇ ਕੋਈ ਆਣ ਕੇ ਬਵੇ ਤੇ ਫੇਰ ਪਤਾ ਲੱਗਦਾ ਵਾ ਕਿ ਇਹਦੇ ਵਿੱਚ ਰੱਬ ਹੈਗਾ, ਭਲਾ ਰੱਬ ਮੇਰੇ ਤੋਂ ਇਲਾਵਾ ਕਿਸੇ ਨੂੰ ਮੇਰੀ ਕੁਰਸੀ ਤੇ ਬਹਿਣ ਦਿੰਦਾ। ਇਹ ਗੱਲਾਂ ਜਿਹੜੀਆਂ ਨਾ ਮੈਂ ਬੜੀਆਂ ਕਿਸੇ ਵੇਲੇ ਬੜੀ ਆਪ ਵੀ ਨੋਟ ਕਰਦੀ ਆ ਕਿ ਇਹ ਕੀ ਗੱਲ ਕਰਦਾ ਵਾ ਪਾਸਟਰ ਕੀ ਗੱਲ ਕਰਦੇ ਆ। ਬਾਕੀ ਮੈਨੂੰ 2-3 ਵਾਰੀ ਉਹਨਾਂ ਨੇ ਸੁਣਾ ਘੱਲਿਆ ਵੀ ਆ, ਮੈਂ ਕਿਹਾ ਮੈਂ ਨਹੀਂ ਆਈ। ਬਾਅਦ 'ਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਹੋਰ ਹਿਸਾਬ ਦੀ ਆ। ਮੈਂ ਜੋ ਵੀ ਹੈ ਨਾ, ਮੈਂ ਜੋ ਅੰਦਰ ਹੈ ਉਹ ਮੇਰੇ ਮੂੰਹ ਤੇ, ਉਹ ਮੇਰੇ ਵੱਲ ਨਹੀਂ ਆਏ। ਉਹਨਾਂ ਨੂੰ ਪਤਾ ਇਹਨਾਂ ਨੇ ਨਹੀਂ ਆਉਣਾ, ਇਹਨਾਂ ਨੇ ਨਹੀਂ ਮੁੜਨਾ। ਮੈਂ ਨਾ ਮੈਂ ਜਾਣਾ ਗਲਤ ਰਾਹ, ਨਾ ਮੈਂ ਕਿਸੇ ਨੂੰ ਜਾਣ ਦੇਣਾ। ਮੇਰਾ ਹੀ ਹੁਣ ਇਹੋ ਕੋਸ਼ਿਸ਼ ਆ ਕਿ ਜਿਹੜਾ ਵੀ ਕੋਈ ਗਿਆ ਵਾ ਉਹਨੂੰ ਮੈਂ ਵਾਪਸ ਲਿਆਵਾਂ, ਵੀ ਇਹਦੇ ਵਿੱਚ ਕੁਛ ਨਹੀਂ ਹੈਗਾ। ਮੈਂ ਲਾਗੇ ਜਾ ਕੇ ਵੇਖ ਕੇ ਆਈ ਆ, ਮੈਂ ਸਭ ਕੁਛ ਲਾਗੇ ਵਿੱਚ ਜਾ ਕੇ ਵੇਖ ਕੇ ਆਈ, ਵਿੱਚ ਰਹਿ ਕੇ ਆਈ, ਕੁਛ ਨਹੀਂ ਹੈਗਾ, ਫੇਕ ਹੈ ਸਭ ਕੁਛ। ਕਿੰਨੇ ਕੁ ਲੋਕ ਜੁੜੇ ਇਹਨਾਂ ਦੇ ਨਾਲ? ਹਾਂ, ਉੱਥੇ ਹੋਣਾ 200-250 ਬੰਦਾ ਜਾਂਦਾ, ਸਾਰੇ ਪਿੰਡ, ਕਈ ਪਿੰਡਾਂ ਦੇ ਆਉਂਦੇ, ਬੜੀ ਦੂਰ ਦੂਰ ਤੱਕ ਜਾਂਦੇ ਲੋਕ। ਕਿੰਨੇ ਸਮੇਂ ਬਾਅਦ ਇਹਨਾਂ ਦੇ ਵੱਲੋਂ ਸਮਾਗਮ ਜਿਹੜਾ ਕੀਤਾ ਜਾਂਦਾ ਜਿੱਥੇ ਲੋਕਾਂ ਨੂੰ ਇਕੱਤਰ ਕੀਤਾ ਜਾਂਦਾ? 8 ਦਿਨੀ ਚਰਚ ਲੱਗਦੀ, 8 ਦਿਨੀ, ਤੇ 8 ਦਿਨੀ 200-250 ਬੰਦਾ ਹੁੰਦਾ ਵਾ। ਜਾਂਦੇ ਆ ਲੂਲੇ ਲੰਗੜੇ ਜੋ ਵੀ ਆਂਦੇ ਚੱਲ ਜਾਂਦੇ ਆ। ਪਰ ਆਪਣੀ ਜ਼ਿੰਦਗੀ ਵਿੱਚ ਜੋ ਮੈਂ 5-7 ਸਾਲ ਲਾਏ ਆ, ਆਪਣੀ ਜ਼ਿੰਦਗੀ 'ਚ ਮੈਂ ਕੋਈ ਇਹੋ ਜਿਹਾ ਬੰਦਾ ਨਹੀਂ ਵੇਖਿਆ ਵੀ ਜਿਹੜਾ ਲੰਗੜਾ ਹੋਵੇ ਤੇ ਚੱਲ ਕੇ ਚੱਲ ਜੇ। ਇਹੋ ਜਿਹੀ ਗੱਲ ਨਹੀਂ ਮੈਂ ਕੋਈ ਵੇਖੀ। ਮੈਂ ਖੁਦ ਉਹਨਾਂ ਦੇ ਨਾਲ ਕੰਮ ਕੀਤਾ ਵਾ। ਮੈਂ ਜਦੋਂ ਏਦਾਂ ਹੱਥ ਲਾ ਕੇ ਸੁੱਟਦੇ ਆ ਨਾ, ਮੈਂ ਆਪ ਚੁੱਕਦੀ ਹਾਂ ਨਾਲ। ਮੈਂ ਖੁਦ ਸਾਰਾ ਕੁਛ ਆਪਣੇ ਹੱਥੀਂ ਵੇਖਿਆ, ਆਪਣੀ ਅੱਖੀਂ ਵੇਖਿਆ ਜੋ ਕੁਛ ਵੀ। ਪਰ ਮੈਨੂੰ ਇਹੋ ਜਿਹਾ ਕੁਛ ਨਹੀਂ ਲੱਗਾ। ਮੈਨੂੰ ਇੱਕੋ ਜਨਾਨੀ ਨੇ ਕਿਹਾ, ਜਿਹਨੇ ਖੜਿਆ, ਕਹਿੰਦੀ ਮੰਨਣ ਦੀਆਂ ਬਰਕਤਾਂ ਹੀ, ਨਾ ਮੰਨਣ ਦੇ ਸਰਾਪ ਹੀ। ਤੂੰ ਨਹੀਂ ਨਾ ਮੰਨਦੀ ਤੇ ਨਾ ਕੁਛ ਨੁਕਸਾਨ ਹੋਊ। ਮੈਂ ਗੁਰੂ ਰਾਮਦਾਸ ਆਪੇ ਹੱਥ ਦੇ ਕੇ ਰੱਖੂ, ਮੇਰਾ ਕੋਈ ਨੁਕਸਾਨ ਨਹੀਂ ਹੋਣਾ। ਤੁਹਾਡੇ ਉੱਪਰ ਵੀ ਫਾਇਰ ਕੀਤਾ ਉਹਨਾਂ ਨੇ ਕਦੇ? ਮੇਰੇ ਉੱਤੇ 2-3 ਵਾਰੀ ਕੀਤਾ ਉਹਨਾਂ। ਤੁਸੀਂ ਵੀ ਉਸੇ ਤਰ੍ਹਾਂ ਡਿੱਗੇ ਜਿਵੇਂ ਆਮ ਲੋਕ ਵੀਡੀਓ ਦੇ ਵਿੱਚ ਡਿੱਗਦੇ? ਹਾਂਜੀ, ਉਸੇ ਤਰ੍ਹਾਂ ਹੀ ਡਿੱਗੇ ਆ। ਇਸ ਤਰ੍ਹਾਂ ਦਾ ਕੀ ਉਹਨਾਂ ਦੇ ਕੋਲ? ਪਤਾ ਨਹੀਂ ਮੈਨੂੰ ਕੀ ਉਹਦੇ ਕੋਲ ਹੱਥ, ਹੋਇਆ ਕੋਈ ਝਟਕਾ ਵੱਜਾ? ਮੈਨੂੰ ਤੇ ਬਸ ਜਦੋਂ ਆਉਂਦੇ ਨਾ ਲਾਗੋਂ ਦੀ ਲੰਘਦੇ ਆ ਤੇ ਇੰਜ ਝਟਕੇ ਵਾਂਗੂ ਝਟਕਾ ਵੱਜਦਾ ਤੇ ਬੰਦਾ ਲੰਮੇ ਪੈ ਜਾਂਦਾ ਸਿੱਧਾ। ਬਾਅਦ 'ਚ ਨਹੀਂ ਪਤਾ, ਉਹ ਵੀ ਨਹੀਂ ਪਤਾ ਹੁੰਦਾ ਕਿ ਬੰਦਾ ਥੱਲੇ ਡਿੱਗਾ ਵਾ, ਕਿਤੇ ਸੱਟ ਪੇਟ ਲੱਗ ਜੇ ਜਾਂ ਕੋਈ ਗੱਲਬਾਤ ਹੋ ਜੇ। ਇਹ ਵੀ ਨਹੀਂ, ਇੰਨਾ ਵੀ ਨਹੀਂ ਪਤਾ ਲੱਗਦਾ ਕੀ ਕਰਦੇ ਹੋ। ਤੁਹਾਡੇ ਪਰਿਵਾਰ ਦੇ ਵਿੱਚੋਂ ਸਾਰੇ ਤੁਸੀਂ ਤੁਹਾਡੇ ਪਤੀ ਵੀ ਜਾਂਦੇ ਸੀ, ਬੱਚੇ ਵੀ ਜਾਂਦੇ ਸੀ ਉੱਥੇ? ਸਾਰੇ ਜਾਂਦੇ ਸੀ। ਹੁਣ ਮੈਂ ਜਾਣੀ, ਮੇਰੇ ਨਿਆਣੇ ਨੇ ਤੇ ਮੇਰੇ ਪਤੀ ਨੇ ਤੇ ਜਾਣਾ ਸੀ, ਉਹ ਵੀ ਜਾਂਦੇ ਸੀ ਮੇਰੇ ਨਾਲ ਹੀ। ਉਹਨਾਂ ਨੇ ਕਦੇ ਆਖਿਆ ਨਹੀਂ ਕਿ ਮੈਂ ਨਹੀਂ ਜਾਂਦਾ? ਜਾਂ ਨਹੀਂ, ਉਹਨਾਂ ਨੇ ਨਹੀਂ ਆਖਿਆ, ਕਿਉਂਕਿ ਅਸੀਂ ਇੰਨੇ ਕੁ ਜ਼ਿਆਦਾ ਵੀ ਦੁੱਖ ਤਕਲੀਫ ਵਿੱਚ ਸਾਨੂੰ ਤਾਂ ਸੁੱਝਦੀ ਉੜਦੀ ਕੁੱਖ ਨਹੀਂ। ਅਸੀਂ ਗਲਤ ਰਾਏ ਪੈ ਗਏ, ਨਹੀਂ ਤੇ ਅਸੀਂ ਪੈਣਾ ਨਹੀਂ। ਨਹੀਂ ਤੇ ਅਸੀਂ ਚੰਗੇ ਭਲੇ ਬੰਦੇ ਆ, ਸਾਨੂੰ ਤੇ ਆਪ ਨੂੰ ਸਮਝਿਆ। ਪਰ ਇਹ ਪਤਾ ਨਹੀਂ ਕੀ ਗੱਲ ਸੀ, ਉਦੋਂ ਸਮਝ ਹੀ ਨਹੀਂ ਰਹੀ ਕੋਈ। ਜਦੋਂ ਅਸੀਂ ਗਏ ਨਾ, ਉਦੋਂ ਸਮਝ ਹੀ ਨਹੀਂ ਰਹੀ ਕਿ ਕੀ ਕਰਨਾ ਹੈ। ਉਹਨਾਂ ਪੈਸੇ ਵੀ ਇਕੱਠੇ ਕੀਤੇ ਜਾਂਦੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪ੍ਰੋਗਰਾਮ ਕੀਤੇ ਜਾਂਦੇ ਆ ਜਾਂ ਇਸ ਤਰ੍ਹਾਂ ਦੇ ਵੱਡੇ ਸਮਾਗਮ ਰੱਖੇ ਜਾਂਦੇ, ਤਾਂ ਜਿਹੜੇ ਪੈਸੇ ਆਉਂਦੇ ਉਹ ਫਿਰ ਕਿੱਥੋਂ ਆਉਂਦੇ? ਸੰਗਤ ਕੋਲੋਂ ਲਏ ਜਾਂਦੇ ਆ ਜਾਂ ਸੰਗਤ ਕੋਲੋਂ ਹੀ ਲਏ ਜਾਂਦੇ ਹੈਗੇ? ਸਾਡੇ ਕੋਲੋਂ ਵੀ ਲੈ ਕਦੇ ਪੈਸਾ? ਨੂੰ ਪੈਸੇ ਲੈਂਦੇ ਤੇ ਅਸੀਂ ਵੀ ਦਿੰਦੇ ਰਹੇ ਆਂ ਤੇ ਕਿ ਜੇ 1000 ਸੇਵਾ ਲਾਤੀ 1000 ਦੇਣੀ, ਜੇ 500 ਸੇਵਾ ਲਾਤੀ 500 ਦੇਣੀ, ਜੇ 100 ਲਾਤੀ 100 ਦੇਣੀ। ਤੇ ਜਿਹੜਾ ਜਿੱਦਾਂ ਬਾਲਟੀਆਂ ਲੱਗੀਆਂ ਵਾ ਉਹਦੇ ਵਿੱਚ ਦਾਨ ਪਾਈਦਾ ਵਾ। 10 ਆਪਣੀ ਮਰਜ਼ੀ ਨਾਲ 10 ਪਾ ਦੋ, 5 ਪਾ ਦੋ।
ਤੇ ਜੇ ਲੋਕੀ ਨਹੀਂ ਪਾਉਂਦੇ ਤੇ ਫਿਰ ਪਾਸਟਰ ਉੱਤੇ ਸਟੇਟ ਤੇ ਖਲੋ ਕੇ ਜਲੀਲ ਕਰਦੇ ਆ ਕਿ ਲੋਕਾਂ ਕੋਲ 10-5 ਵੀ ਨਹੀਂ ਨਿਕਲਦੇ ਮੱਥਾ ਟੇਕਣ ਨੂੰ। ਅਸੀਂ ਇੰਨੀ ਸਿਰ ਖਪਾਈ ਕਰਦੇ ਆ, ਅਸੀਂ ਇੰਨੀ ਭਕਾਈ ਕਰਦੇ ਆ, ਲੋਕ 10 ਰੁਪਏ ਮੱਥਾ ਵੀ ਨੀ ਟੇਕਦੇ। ਇਹੋ ਕੁਛ ਵੀ ਚੱਲਦਾ। ਮੈਂ ਤੁਹਾਨੂੰ ਵੀਡੀਓ ਵਿਖਾ ਦੂੰ, ਥੋਮਸ ਪਾਸਟਰ ਦੀਆਂ ਵੀਡੀਓ ਵਿਖਾ ਦੂੰ, ਵੇਖ ਲਿਓ। ਜਿਹੜੇ ਨਵੇਂ ਲੋਕ ਆ, ਜਿਹੜੇ ਈਸਾਈਅਤ ਤੋਂ ਅਣਜਾਣ ਲੋਕ ਜਾਪਦੇ ਨੇ, ਜਿਨ੍ਹਾਂ ਨੂੰ ਪਤਾ ਨਹੀਂ, ਤਾਂ ਉਹਨਾਂ ਨੂੰ ਈਸਾਈਅਤ ਦੇ ਵਿੱਚ ਲਿਆਉਣ ਵਾਸਤੇ ਫਿਰ ਜਿਹੜੇ ਪਾਸਟਰ ਨੇ ਜਾਂ ਇਹਨਾਂ ਦੇ ਨਾਲ ਜੁੜੇ ਹੋਏ ਇਹਨਾਂ ਦੇ ਸਮਰਥਕ ਨੇ, ਤਾਂ ਉਹਨਾਂ ਦੇ ਵੱਲੋਂ ਕੀ ਕੀਤਾ ਜਾਂਦਾ ਫਿਰ ਅਸੀਂ ਪੂਰਾ ਜ਼ੋਰ ਲਾਉਂਦੇ ਆ ਵੀ ਦੂਜੇ ਪਾਸੇ ਨਾ ਜਾਣ ਦਈਏ ਤੇ ਆਪਣੇ ਵੱਲ ਆਪਣੀਆਂ ਗੱਲਾਂ ਦੱਸਣੀਆਂ, ਆਪਣੀਆਂ ਗਵਾਹੀਆਂ ਦੇਣੀਆਂ ਵੀ ਸਾਡੇ ਨਾਲ ਜ਼ਿਆਦਾ ਲੋਕ ਜੁੜਨ। ਕਿਉਂਕਿ ਮੈਂ ਵੀ ਗਵਾਹੀ ਦਿੰਦੀ ਰਹੀ ਆ, ਮੈਂ ਵੀ ਬੜੇ ਪੁੱਠੇ ਸਿੱਧੇ ਕੰਮ ਕੀਤੇ। ਗੁਰੂ ਰਾਮਦਾਸ ਨੇ ਮੇਰੇ ਤੇ ਮਿਹਰ ਕੀਤੀ ਆ ਤੇ ਮੈਂ ਹੁਣ ਆਪਣੇ ਮਹਾਰਾਜ ਦੇ ਚਰਨਾਂ 'ਚ ਲੱਗੀ ਆ। ਨਹੀਂ ਤੇ ਮੈਂ ਜਿਵੇਂ ਹੁਣ ਤੁਸੀਂ, ਜਿਵੇਂ ਮੈਂ ਜਾਨੀ ਆ ਤੇ ਮੈਂ ਹੋਰ 2-4 ਜਾਣਿਆਂ ਨੂੰ ਗਵਾਹੀ ਦਿੰਦੀ ਹਾਂ ਕਿ ਤੁਸੀਂ ਵੀ ਮੇਰੇ ਨਾਲ ਚੱਲੋ। ਉੱਥੇ ਪਰਮੇਸ਼ਰ ਦੀ ਬੜੀ ਕਿਰਪਾ ਵਾ, ਵੀ ਉੱਥੇ ਪਰਮੇਸ਼ਰ ਦੀ ਕਿਰਪਾ ਬੜੀ ਆ, ਉੱਥੇ ਜਾਓ ਤੇ ਉੱਥੋਂ ਸਹੀ ਹੋ ਜਾਓਗੇ। ਤੇ ਹੁਣ ਜਦੋਂ ਮੈਨੂੰ ਹੋਸ਼ ਆਈ ਕਿ ਜਦੋਂ ਮੈਨੂੰ ਪਤਾ ਕਿ ਕੁਛ ਨਹੀਂ ਆ, ਗੁਰੂ ਮਹਾਰਾਜ ਤੋਂ ਬਗੈਰ ਕਿਤੇ ਗਤੀ ਨਹੀਂ ਆ। ਮੰਨ ਲਓ ਜੇ ਹੁਣ ਮੰਨ ਲਓ ਕੱਲ ਨੂੰ ਕੁਛ ਮੈਨੂੰ ਹੋ ਜਾਂਦਾ ਵਾ ਤੇ ਮੈਨੂੰ ਸਾਈਆਂ ਵਾਂਗੂ ਥੋੜਾ ਦਫਨ ਕਰਨਗੇ। ਮੇਰੀ ਤਾਂ ਫਿਰ ਵੀ ਅਰਦਾਸ ਬੇਨਤੀ ਕਰਕੇ ਸੰਸਕਾਰ ਕਰਨਗੇ ਨਾ। ਤੇ ਮੈਨੂੰ ਨਹੀਂ ਚੰਗਾ ਨਹੀਂ ਲੱਗਾ, ਮੇਰੇ ਪਰਿਵਾਰ ਵੀ ਮੇਰਾ ਟੁੱਟਦਾ ਸੀ ਇਸ ਕਰਕੇ। ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਬੰਦਾ ਮਰ ਜਾਂਦਾ ਉਹਦੇ ਵਾਸਤੇ ਅੱਗੇ ਸਵਰਗ ਦੀ ਲਾਲਚ ਵੀ ਦਿੱਤੇ ਜਾਂਦੇ ਨੇ ਕਿ ਤੁਹਾਡੇ ਵਾਸਤੇ ਸਵਰਗ ਬਣਾਇਆ ਜਾਊ ਉੱਥੇ। ਹਾਂਜੀ, ਬੜੇ ਲਾਲਚ ਦਿੰਦੇ ਆ ਕਿ ਸਵਰਗ 'ਚ ਜਾਣਾ ਵਾ ਤੇ ਜਿਹੜੇ ਨਹੀਂ ਮੰਨਦੇ ਉਹਨਾਂ ਨਰਕ 'ਚ ਜਾਣਾ ਵਾ। ਕੋਈ ਤਿਉਹਾਰ ਨਹੀਂ ਮਨਾਉਣਾ। ਯਿਸੂ ਮਸੀਹ 'ਚ ਤਿਉਹਾਰ ਥੋੜਾ ਕੋਈ ਮਨਾਉਂਦੇ ਆ। ਕੋਈ ਰੱਖੜੀ ਨਹੀਂ ਮਨਾਉਣੀ, ਕੋਈ ਸੰਗਰਾਂਦ ਨਹੀਂ ਮਨਾਉਣੀ, ਕੋਈ ਮੱਸਿਆ ਨਹੀਂ ਮਨਾਉਣੀ, ਕੋਈ ਤਿਉਹਾਰ ਨਹੀਂ ਮਨਾਉਣਾ। ਜਿਹੜਾ ਇਹ ਮਨਾਊਗਾ ਤੇ ਉਹ ਨਰਕ ਦੀ ਪੌੜੀ ਚੜੂਗਾ। ਵੀ ਕਿਸੇ ਦਾ ਹੁਣ ਮੰਨ ਲਓ ਮਹਾਰਾਜ ਦਾ ਗੁਰਪੁਰਬ ਵਧਾਈ ਆ, ਇਹ ਵੀ ਨਹੀਂ ਆਪਾਂ ਮਨਾਉਣਾ। ਸਵਰਗ ਨਰਕ ਦੇ ਨਾਮ ਦੇ ਉੱਪਰ ਪੈਸੇ ਵੀ ਇਕੱਠੇ ਕੀਤੇ ਜਾਂਦੇ ਕਿ ਅੱਗੇ ਜਿੱਥੇ ਜਾਣਾ ਤੁਸੀਂ ਉੱਥੇ ਪੈਸੇ ਵਰਤੋਂ। ਇਹ ਵੀ ਗੱਲਾਂ ਮਿਲਦੀਆਂ ਕਹਿਣ ਨੂੰ ਕਿ ਉੱਥੇ ਤੁਹਾਡੇ ਵਾਸਤੇ ਖਰਚਣ ਵਾਸਤੇ, ਤੁਹਾਡੇ ਰਹਿਣ ਸਹਿਣ ਵਾਸਤੇ ਪੈਸੇ ਇਕੱਤਰ ਕਰਨੇ। ਹਾਂ, ਨਹੀਂ ਇਹ ਗੱਲਾਂ ਨਹੀਂ ਹੁੰਦੀਆਂ ਵੀ। ਉਹ ਸਿਰਫ ਇਹੋ ਹੀ ਕਹਿੰਦੇ ਆ ਵੀ ਜੇ ਤੁਸੀਂ ਮਹਾਰਾਜ ਦੇ ਨਾਲ ਜੁੜੋਗੇ, ਮਹਾਰਾਜ ਦੇ ਨਾਂ ਤੇ ਦਓਗੇ ਦਾਨ, ਜੇ ਡੁੱਲਦਾ ਦਓਗੇ ਤਾਂ ਡੁੱਲਦਾ ਹੀ ਮਿਲੂਗਾ। ਮਹਾਰਾਜ ਕਿਹਨੂੰ ਕਹਿੰਦੇ ਨੇ? ਉਹ ਪਰਮੇਸ਼ਰ ਯਿਸੂ ਮਸੀਹ ਨੂੰ ਵੀ ਜੇ ਤੁਸੀਂ ਡੁੱਲਦਾ ਨੂੰ ਦਓਗੇ ਤਾਂ ਤੁਹਾਨੂੰ ਡੁੱਲਦਾ ਹੀ ਮਿਲੂ, ਤਰਦਾ ਵੀ ਜ਼ਿਆਦਾ ਮਿਲੂ। ਤੇ ਜੇ ਤੁਸੀਂ ਹੱਥ ਤੰਗ ਰੱਖੋਗੇ ਤੇ ਤੁਹਾਨੂੰ ਕੁਛ ਨਹੀਂ ਮਿਲਣਾ। ਤੁਹਾਨੂੰ ਸਵਰਗ 'ਚ ਵੀ ਢੋਈ ਨਹੀਂ ਮਿਲਣੀ। ਸਵਰਗ ਦਾ ਰਸਤਾ ਬੜਾ ਭੀੜਾ ਵਾ ਤੇ ਉੱਥੇ ਥੋੜੇ ਜਾਣੇ ਜਾਂਦੇ ਆ। ਤੇ ਦੂਜਾ ਜਿਹੜਾ ਵਾ ਉਹ ਖੁੱਲਾ ਵਾ, ਉੱਥੇ ਅੱਗ 'ਚ ਸੁੱਟਦੇ ਆ, ਫਲਾਣ ਕਰਦੇ, ਸਾਰਾ ਕੁਛ ਹੀ ਕਹਿੰਦੇ ਆ, ਬੜਾ ਕੁਛ ਕਹਿੰਦੇ ਉਹ। ਜੇ ਆਪਾਂ ਦੂਜੀ ਗੱਲ ਕਰੀਏ ਤਾਂ ਜਿਹੜੇ ਪਾਸਟਰ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਲੋਕਾਂ ਦੀ ਡਿਊਟੀ ਲਾਈ ਜਾਂਦੀ ਹੈ ਕਿ ਕਿਹੜਾ ਕਿਸ ਤਰੀਕੇ ਦੇ ਨਾਲ ਜਿਹੜਾ ਈਸਾਈਅਤ ਦੇ ਵਿੱਚ ਵਾਧਾ ਕਰਨ ਵਾਸਤੇ ਉਹ ਆਪਣੀ ਭੂਮਿਕਾ ਨਿਭਾ ਸਕਦਾ ਹੈ। ਤਾਂ ਤੁਹਾਡੀ ਡਿਊਟੀ ਕਿੱਥੇ ਲਾਈ ਹੋਈ ਸੀ ਉਹਨਾਂ? ਮੇਰੀ ਡਿਊਟੀ ਲੱਗੀ ਸੀ, ਮੈਂ ਬਿਮਾਰ ਸਾਂਭਦੀ ਸੀ ਤੇ ਇੱਕ ਮੈਂ ਨਾ ਲੋਕਾਂ ਨੂੰ ਆਪਣੇ ਵੱਲ ਲਿਆਉਣਾ, ਪ੍ਰਚਾਰ ਕਰਨਾ। ਪਿੰਡਾਂ 'ਚ ਗਏ ਹੋ ਕਦੇ ਪਰਚੇ ਵੰਡਣ ਵਾਸਤੇ ਜਾਂਦੇ ਜਾਂ ਪ੍ਰਚਾਰ ਕਰਦੇ ਨੇ ਉੱਥੇ? ਪਿੰਡਾਂ ਵਿੱਚ ਨਹੀਂ ਮੈਂ ਗਈ ਵੀ। ਮੇਰੇ ਘਰ ਵਾਲਾ ਕਹਿੰਦਾ ਸੀ ਕਿ ਨਹੀਂ ਪਿੰਡਾਂ ਵਿੱਚ ਜਾਣਾ। ਉੱਦਾਂ ਉਹ ਕਹਿੰਦੇ ਸੀ ਕਿ ਜੇ ਤੂੰ ਸਾਡੀਆਂ ਭੈਣਾਂ ਨਾਲ ਪ੍ਰਚਾਰ ਕਰੋ ਤੇ ਵਧੀਆ ਵਾ। ਜਿੱਥੇ ਭੇਜੇ ਜਾਂਦੇ ਨੇ ਵੈਸੇ ਪਿੰਡਾਂ 'ਚ? ਭੇਜਦੇ ਆ ਉਧਰ ਲਾਗੇ ਜਿੰਨੇ ਸਾਰੇ ਪਿੰਡਾਂ 'ਚ ਭੇਜਦੇ ਆ ਵੀ ਪ੍ਰਚਾਰ ਕਰਦੇ ਆ ਵੀ ਯਿਸੂ ਮਸੀਹ ਨੂੰ ਮੰਨੋ। ਯਿਸੂ ਮਸੀਹ ਤੋਂ ਵੱਡਾ ਕੋਈ ਨਹੀਂ ਆ। ਬਾਕੀ ਸਾਰੇ ਸ਼ੈਤਾਨ ਆ ਤੇ ਯਿਸੂ ਮਸੀਹ ਜੋ ਵੀ ਕਰਨਾ ਵਾ ਇਹਨੇ ਕਰਨਾ, ਗਤੀ ਦੇਣੀ ਇਹਨੇ ਦੇਣੀ ਆ ਤੇ ਬਾਕੀ ਸਾਰੇ ਸ਼ੈਤਾਨ ਆ। ਜਿਵੇਂ ਆਪਾਂ ਸਿੱਖ ਧਰਮ ਦੀ ਗੱਲ ਕਰੀਏ, ਤੁਸੀਂ ਵੀ ਸਿੱਖ ਪਰਿਵਾਰ ਦੇ ਨਾਲ ਜੁੜੇ ਹੋ, ਤਾਂ ਵਾਦ ਵਿਵਾਦ ਵਾਲੀਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾਂਦੀਆਂ ਸੀ। ਤਾਂ ਕੀ ਲੱਗਦਾ ਹੈ ਕਿ ਕੱਲਾ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਜਾਂ ਫਿਰ ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰੀਏ ਹੋਰ ਵੀ ਧਰਮ ਨੇ, ਹਿੰਦੂ ਧਰਮ ਵੀ, ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਸੀ ਇਸ ਤਰੀਕੇ ਨਾਲ? ਉਹਨਾਂ ਨੂੰ ਵੀ ਨਾਲ ਹੀ ਕਹਿੰਦੇ ਸੀ ਕਿ ਮਾੜਾ ਚੰਗਾ। ਜੇ ਸਿੱਖ ਧਰਮ ਨੂੰ ਕਹਿੰਦੇ ਸੀ ਤੇ ਜਿਹੜੇ ਹਿੰਦੂ ਆ ਉਹਨਾਂ ਨੂੰ ਵੀ ਇਹੋ ਕੁਛ ਹੀ ਕਹਿੰਦੇ ਸੀ ਵੀ ਤੁਸੀਂ ਇਹਨਾਂ ਨੂੰ ਨਹੀਂ ਮੰਨਣਾ, ਇਹਨਾਂ ਦੇ ਨਾਲ ਨਹੀਂ ਜਾਣਾ, ਇਹਨਾਂ ਨੂੰ ਇਹ ਮੂਰਤੀਆਂ ਨੂੰ ਨਹੀਂ ਮੰਨਣਾ, ਇਹ ਵੀ ਸਭ ਪਖੰਡ ਆ। ਇਹ ਸਾਰਾ ਕੁਛ ਹੀ ਕਹਿੰਦੇ ਆ। ਇੱਕ ਧਰਮ ਨੂੰ ਡੱਕਦੇ, ਸਾਰੇ ਧਰਮਾਂ ਤੋਂ ਡੱਕਦੇ, ਸਾਰੇ ਸ਼ੈਤਾਨ ਆ। ਸਿਰਫ ਯਿਸੂ ਮਸੀਹ ਜਿਹੜਾ ਜਿੰਦਾ ਖੁਦਾ ਵਾ, ਬਾਕੀ ਸਾਰੇ ਸ਼ੈਤਾਨ ਆ। ਪਛਤਾਵਾ ਕਿਹੜੀ ਗੱਲ ਨੂੰ ਲੈ ਕੇ ਹੋਇਆ ਕਿ ਵਾਪਸ ਆਪਣੇ ਧਰਮ ਦੇ ਵਿੱਚ ਜਾਣਾ ਚਾਹੀਦਾ ਹੈ? ਪਛਤਾਵਾ ਮੈਨੂੰ ਇਹ ਗੱਲ ਦਾ ਹੋਇਆ ਸੀ। ਮੈਂ ਤੁਹਾਨੂੰ ਦੱਸਣ ਡਈ ਆ ਕਿ ਇਦਾਂ ਮੈਨੂੰ ਨਾ ਇਹਨਾਂ ਨੇ 1 ਮਹੀਨਾ ਪਹਿਲਾਂ ਹੀ ਇਹਨਾਂ ਨੇ ਪ੍ਰੋਫੈਸੀ ਕਰਤੀ ਵੀ ਜਿਹੜਾ ਆਪਣੇ ਮਰਿਆਂ ਨੂੰ ਮੱਥਾ ਟੇਕੂਗਾ ਨਾ, ਆਪਣੇ ਵੱਡਿਆਂ ਨੂੰ ਮੱਥਾ ਟੇਕੂਗਾ, ਉਹ ਪਾਪ ਦਾ ਭਾਗੀਦਾਰ ਹੋਊਗਾ। ਤੇ ਮੇਰਾ ਨਾ ਸਹੁਰਾ ਇਦਾਂ, ਮੇਰਾ ਸਹੁਰਾ ਪੂਰਾ ਆਇਆ ਸੀ ਤੇ ਮੈਂ ਨਾ ਇਦਾਂ ਮਗਰ ਤੇ ਜਾਣਾ ਹੀ ਪੈਣਾ ਸੀ। ਨਾਲੇ ਮੈਂ ਵੱਡੀ ਨੂੰਹ ਹਾਂ। ਆਂਦੇ ਸੀ ਮੜੀ ਤੇ ਪੋਚਾ ਨਹੀਂ ਫੇਰਨਾ, ਮੜੀ ਤੇ ਦੀਵਾ ਨਹੀਂ ਜਗਾਉਣਾ। ਤੇ ਮੈਨੂੰ ਮਨ 'ਚ ਵਹਿਮ ਵੀ, ਬਪਤਿਸਮਾ ਲਿਆ ਮੈਂ
ਸਲੀਪ ਪਾਈ ਸੀ ਬੜੀ ਤਗੜੀ ਗੱਲ 'ਚ, ਬਪਤਿਸਮਾ ਲਿਆ ਸੀ। ਤੇ ਮੈਨੂੰ ਨਾ ਇਹ ਗੱਲ ਦੀ ਮੈਨੂੰ ਕੋਈ ਇੰਨਾ ਗੁੱਸਾ ਵੀ ਕਿਸੇ ਗੱਲ ਦਾ ਨਹੀਂ। ਮੈਨੂੰ ਪਤਾ ਕੀ ਹੈ, ਮੇਰਾ ਨਾ ਸਹੁਰਾ ਪੂਰਾ ਆ ਗਿਆ ਤੇ ਮੈਨੂੰ ਨਾ ਸ਼ਮਸ਼ਾਨ ਘਾਟ ਤੇ ਜਾਣਾ ਹੀ ਪੈਣਾ ਸੀ। ਉੱਥੇ ਮੱਥਾ ਟੇਕਿਆ ਸਹੁਰੇ ਨੂੰ ਪਹਿਲਾਂ ਮੈਂ ਮੱਥਾ ਟੇਕ ਲਿਆ। ਬਾਅਦ ਵਿੱਚ ਮੈਨੂੰ ਨਾ ਚੌਥਾ ਉਹਨਾਂ ਨੇ ਜਿੱਦਣ ਚੌਥਾ ਕੀਤਾ ਉਦਣ ਮੈਨੂੰ ਉਹਨਾਂ ਨੇ ਮੜੀ ਤੇ ਪੋਚਾ ਫੇਰਨਾ ਦਿੱਤਾ ਵੀ ਵੱਡੀ ਨੂੰਹ ਆ ਤੇ ਤੈਨੂੰ ਪੋਚਾ ਫੇਰਨਾ ਪੈਣਾ। ਤੇ ਅਸੀਂ ਦੋਵੇਂ ਜੀ ਇੱਕ ਦੂਜੇ ਵੱਲ ਵੇਖੀਏ ਵੀ ਅਸੀਂ ਤੇ ਦੋਵਾਂ ਨੇ ਨਾਮਦਾਨ ਲਿਆ ਤੇ ਅਸੀਂ ਕਿੱਦਾਂ ਫੇਰ ਸਕਦੇ ਆ। ਫੇਰ ਮੈਨੂੰ ਮੈਂ ਕਿਹਾ ਵੀ ਜੇ ਅਸੀਂ ਫੇਰਿਆ ਨਾ, ਅਸੀਂ ਜੇ ਦੁਨੀਆਦਾਰੀ ਵੱਲ ਵੇਖੀਏ ਤੇ ਸਾਡੀ ਬੜੀਆਂ ਸਾਨੂੰ ਲਾਹਨਤਾਂ ਪਾਉਣੀਆਂ, ਤੈਨੂੰ ਫੇਰਨਾ ਪੈਣਾ। ਅਸੀਂ ਦੋਵਾਂ ਜੀਆਂ ਨੇ ਪੋਚਾ ਫੇਰਿਆ ਤੇ ਬਾਅਦ ਵਿੱਚ ਇਹਨਾਂ ਨੇ ਸਟੇਜ ਤੇ ਨਾ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਤੀਆਂ। ਮੇਰਾ ਮਨ ਚੁੱਕਿਆ ਗਿਆ। ਕਹਿੰਦੇ ਇਹ ਮੜੀ ਤੇ ਪੋਚਾ ਨਹੀਂ ਫੇਰਨਾ, ਮੜੀ ਤੇ ਦੀਵਾ ਵੀ ਜਗਾਉਂਦੇ ਆ, ਵੱਡਿਆਂ ਨੂੰ ਚਾਨਣ ਕਰਦੇ, ਉਹ ਵੀ ਮੈਨੂੰ ਕਰਨਾ ਪਿਆ। ਤੇ ਮੈਨੂੰ ਆਂਦੇ ਪਾਪ ਦੀ ਪੌੜੀ ਚੜ ਗਏ ਤੁਸੀਂ, ਪਾਪ ਦੇ ਭਾਗੀਦਾਰ ਹੋ ਗਏ। ਮੇਰਾ ਉਤੋਂ ਮਨ ਚੁੱਕਿਆ ਗਿਆ। ਤੁਹਾਨੂੰ ਕੱਲਿਆਂ ਨੂੰ ਟਾਰਗੇਟ ਕਰਕੇ ਕਿਹਾ ਜਾਂ ਫਿਰ ਸਾਰਿਆਂ ਨੂੰ ਕਿਹਾ? ਮੰਨ ਲਓ ਕਹਿੰਦੇ ਹੁਣ ਕਹਿ ਹੀ ਦਿੰਦੇ ਆ ਵੀ ਇੱਕ ਨੂੰ ਸਮਝਾਈਏ ਤੇ ਸਾਰਿਆਂ ਨੂੰ ਸਮਝ ਆਈ ਜਾਂਦੀ ਆ। ਸਾਰਿਆਂ ਨੂੰ ਜਦੋਂ ਸਾਰਿਆਂ ਦੇ ਵਿੱਚ ਗੱਲ ਕੀਤੀ ਤੇ ਵਿੱਚ ਮੈਂ ਵੀ ਹਾਂ ਤੇ ਮੈਨੂੰ ਵੀ ਤਾਂ ਪਤਾ ਸੀ ਮੈਂ ਵੀ ਆਹ ਕੁਛ ਕੀਤਾ ਵਾ। ਤੇ ਫਿਰ ਮੈਨੂੰ ਸਮਝ ਆ ਗਈ ਕਿ ਨਹੀਂ, ਇਹ ਗਲਤ ਕਰਦੇ ਆ, ਧੱਕਾ ਕਰਦੇ ਆ। ਜਿਹੜਾ ਅਸੀਂ ਆਪਣੇ ਪਿਓ ਨੂੰ ਕਿੱਦਾਂ ਛੱਡ ਸਕਦੇ ਆ, ਵੀ ਪਿਓ ਦੀ ਕਿੱਦਾਂ ਦਾੜੀ ਖੋ ਸਕਦੇ ਆ।